ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਅਮਰੀਕਾ ਦੇ ਬਾਰੇ ਨਾਲ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਨੂੰ ਜਿਵੇਂ ਚਾਰ ਚਫੇਰਿਓਂ ਘੇਰਿਆ ਹੋਇਆ ਹੈ, ਇਸ ਨੇ ਅਮਰੀਕਾ ਵਿੱਚ ਵਸਦੇ ਭਾਰਤ ਪੱਖੀ ਹਿੰਦੂਤਵੀਆਂ ਵਿੱਚ ਵੀ ਇੱਕ ਡਰ ਤੇ ਸਹਿਮ ਜਿਹੜਾ ਭਰ ਦਿੱਤਾ ਹੈ। ਔਰ ਭਾਰਤ ਵਿੱਚ ਸ਼ਸ਼ੀ ਥਰੂਰ ਵਰਗੇ ਲੀਡਰ ਅਮਰੀਕਨ ਹਿੰਦੂਆਂ ਨੂੰ ਲਾਹਨਤਾਂ ਪਾ ਰਹੇ ਹਨ ਕਿ ਤੁਸੀਂ ਭਾਰਤ ਦੇ ਹੱਕ ਵਿੱਚ ਕਿਉਂ ਨਹੀਂ ਬੋਲਦੇ। ਇਸ ਦੇ ਜਵਾਬ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਦਾ ਪ੍ਰਿੰਟ ਪਬਲੀਕੇਸ਼ਨ ਵਿੱਚ ਇੱਕ ਲੇਖ ਛਾਪਿਆ ਹੈ, ਜਿਸ ਵਿੱਚ ਉਹਨਾਂ ਕਿਹਾ ਹੈ ਕਿ ਅਸੀਂ ਅਮਰੀਕਾ ਵਿੱਚ ਭਾਰਤ ਦੀ ਪ੍ਰੋਕਸੀ ਨਹੀਂ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਸੀਂ ਕੋਈ ਇਸ ਕਿਸਮ ਦਾ ਪ੍ਰਭਾਵ ਬਣਾ ਦਿੰਦੇ ਹੋ ਕਿ ਤੁਸੀਂ ਬਹੁਤ ਤਾਕਤਵਰ ਹੋ, ਤੁਹਾਡੀ ਮਰਜ਼ੀ ਨਾਲ ਅਮਰੀਕਾ ਦੇ ਸਿਸਟਮ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ, ਇੰਨੇ ਤੁਹਾਡੇ ਕਾਂਗਰਸਮੈਨ ਬਣ ਗਏ ਨੇ, ਇੰਨੀਆਂ ਕੰਪਨੀਆਂ ਗੂਗਲ ਤੇ ਫਲਾਣੇ ਤੇ ਢਿਮਕੇ ਉਹਦੇ ਹੈੱਡ ਹਿੰਦੂ ਨੇ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ 120 ਤੋਂ ਜ਼ਿਆਦਾ ਜਿਹੜੇ ਇੰਡੀਅਨ ਓਰੀਜਨ ਦੇ ਸੀ ਉਹ ਸਾਰੇ ਉਸ ਦੇ ਗਵਰਨਮੈਂਟ ਢਾਂਚੇ ਦੇ ਵਿੱਚ ਸੀ। ਔਰ ਭਾਰਤ ਦੇ ਵਿੱਚ ਵੀ ਇਹ ਪ੍ਰਭਾਵ, ਔਰ ਜਿਹੜਾ ਪ੍ਰਵਾਸੀ ਭਾਰਤੀ ਸੰਮੇਲਨ ਇਹ ਲੰਬਾ ਚੌੜਾ ਕਰਵਾਉਂਦੇ ਨੇ, ਉਹਦੇ 'ਚ ਇੱਦਾਂ ਦਿਆਂ ਨੂੰ ਸੱਦ ਕੇ ਜਿਹੜੇ ਅਮਰੀਕਨ ਸਿਸਟਮ ਦੇ ਵਿੱਚ ਉਹਨਾਂ ਦਾ ਇੰਡੀਅਨ ਏਜੰਡੇ ਨੂੰ ਲਾਗੂ ਕਰਵਾਉਂਦੇ ਨੇ, ਉਹਨਾਂ ਨੂੰ ਔਨਰ ਕਰਦੇ ਨੇ, ਇਹ ਦੱਸਣ ਦੇ ਲਈ ਕਿ ਦੇਖੋ ਕਿੰਨਾ ਪਾਵਰਫੁਲ ਸਾਡਾ ਡਾਇਸਪੋਰਾ ਹੈ। ਹੁਣ ਗੱਲ ਇਹ ਹੈ ਵੀ 9 ਮਹੀਨੇ ਆਲਮੋਸਟ ਟਰੰਪ ਜਨਾਬ ਨੂੰ ਆਇਆ ਹੋ ਗਏ ਨੇ। ਟਰੰਪ ਨੇ ਜਿਹੜਾ ਦੋਨਾਂ ਹੱਥਾਂ ਦੇ ਵਿੱਚ ਹੀ ਹੁਣ ਤਾਂ ਡੰਡਾ ਫੜਿਆ ਹੋਇਆ ਭਾਰਤ ਨੂੰ ਕੁੱਟਣ ਦੇ ਲਈ। ਕੁੱਟ ਵੀ ਪੈ ਰਹੀ ਹੈ, ਜਿਵੇਂ ਮੈਂ ਕਿਹਾ ਕਿ ਵੀ ਬੁਰੀ ਤਰ੍ਹਾਂ ਝੰਬਿਆ ਹੋਇਆ। ਹੁਣ ਉੱਥੇ ਬੈਠੇ ਜਿਹੜੇ ਨੇ ਉਹ ਕਹਿੰਦੇ ਨੇ ਵੀ ਉੱਥੇ ਜਿਹੜੇ ਸਾਡੇ ਹਿੰਦੂ ਤੋਂ ਵੀ ਇੰਨੇ ਪ੍ਰਭਾਵ ਵਾਲੇ ਕੰਪਨੀਆਂ ਦੇ ਹੈੱਡ, ਹਿੰਦੂ ਫਾਊਂਡੇਸ਼ਨ, ਹਿੰਦੂ ਡਾਇਸਪੋਰਾ, ਹਿੰਦੂ ਜਿਹੜੀ ਹੈ PAC ਜਿਹੜੀ ਹੈ ਉਹ ਬੋਲਦੇ ਕਿਉਂ ਨਹੀਂ? ਉਹ ਕਿਉਂ ਨਹੀਂ ਇੰਡੀਆ ਦੇ ਹੱਕ 'ਚ ਲੌਬੀ ਕਰਦੇ? ਕਿੱਥੇ ਚਲੇ ਗਏ? ਸਾਰਿਆਂ ਨੂੰ ਸਭ ਕਿਉਂ ਸੂੰਘ ਗਿਆ? ਔਰ ਕਰਜ਼ ਕਰ ਰਹੇ ਨੇ ਕਿ ਦੇਖੋ ਇਹ ਬਿਲਕੁਲ ਇਹ ਅਸੀਂ ਤਾਂ ਉਹਨਾਂ 'ਚ ਇੱਕ ਤਬਕਾ ਇਸ ਦਾ ਕਹਿੰਦੇ ਪਹਿਲਾਂ ਹੀ ਕਹਿੰਦੇ ਸੀ ਵੀ ਤੁਸੀਂ ਇਹਨਾਂ ਨੂੰ ਕੋਈ OIC ਕਾਰਡ ਦੇ ਰਹੇ ਹੋ, ਕੋਈ ਪ੍ਰਵਾਸੀ ਭਾਰਤੀ ਆਨਰ ਦੇ ਰਹੇ ਹੋ, ਇਹ ਤਾਂ ਕਾਸੇ ਜੋਗੇ ਨਹੀਂ ਹੈ। ਔਰ ਇਹ ਗੱਲ ਹੋਰ ਤਾਂ ਕਹਿ ਹੀ ਰਹੇ ਸੀ ਪਿਛਲੇ ਦਿਨਾਂ 'ਚ ਸ਼ਸ਼ੀ ਥਰੂਰ ਜਿਹੜਾ ਤਾਜ਼ਾ ਜਿਹੜਾ ਉਹ 7, 8, 9, 10 ਮਈ ਤੋਂ ਬਾਅਦ ਜਦੋਂ ਇੰਡੀਆ ਨੂੰ ਲੱਗਾ ਕਿ ਬਈ ਦੁਨੀਆ 'ਚ ਸਾਡਾ ਝੂਠ ਵਿਕਿਆ ਨਹੀਂ, ਸਾਡਾ ਤਾਂ ਐਕਸਪੋਜ਼ ਹੋਇਆ ਵੀ ਫਾਲਸ ਫਲੈਗ ਆਪਰੇਸ਼ਨ ਅਸੀਂ ਕੀਤਾ, ਇਹਦੇ 'ਚ ਵੀ ਕੁੱਟ ਖਾਧੀ। ਸ਼ਸ਼ੀ ਥਰੂਰ ਨੂੰ ਇੱਕ ਵੱਡਾ ਡੈਲੀਗੇਸ਼ਨ 70 ਦੇ ਕਰੀਬ ਸਾਬਕਾ ਜਿਹੜੇ ਕੁਛ ਆਫੀਸ਼ੀਅਲ ਇੰਡੀਅਨ, ਬਹੁਤ ਸਾਰੇ ਸਿਟਿੰਗ ਮੈਂਬਰ ਪਾਰਲੀਮੈਂਟ, ਉਹਨਾਂ ਦੇ ਡੈਲੀਗੇਸ਼ਨ ਪਤਾ ਨਹੀਂ ਕਿੰਨੇ 35 ਕਿ 40 ਮੁਲਕਾਂ ਦੇ ਵਿੱਚ ਭੇਜ ਦਿੱਤੇ। ਸ਼ਸ਼ੀ ਥਰੂਰ ਖਾਸ ਤੌਰ 'ਤੇ ਅਮਰੀਕਾ ਆਇਆ, ਨਾਲ ਉਹਦੇ ਉਹ ਸਾਬਕਾ ਐਂਬੈਸਡਰ ਇੱਥੇ ਤਰਨਜੀਤ ਸੰਧੂ ਲੇਲਾ ਜਿਹੜਾ ਜ਼ਮਾਨਤ ਜ਼ਬਤ ਹੋਈ, ਜਿਹਦੀ ਅੰਮ੍ਰਿਤਸਰ ਪਾਰਲੀਮੈਂਟਰੀ ਸੀਟ ਤੋਂ ਇੱਥੋਂ ਅਹੁਦਾ ਛੱਡਣ ਤੋਂ ਬਾਅਦ ਉਹਨੂੰ ਲੱਗਾ ਕਿ ਵੀ ਮੈਨੂੰ ਹੁਣ ਫੋਰਨ ਮਿਨਿਸਟਰ ਬਣਾ ਦੇਗਾ ਮੋਦੀ। ਲੇਕਿਨ ਅੰਮ੍ਰਿਤਸਰ ਦੇ ਲੋਕਾਂ ਨੇ ਬੜਿਆਂ ਨੂੰ ਜਿਹੜਾ ਉਹ ਚਿੱਤ ਕੀਤਾ ਹੋਇਆ। ਉਸ ਤੋਂ ਪਹਿਲਾਂ ਜਿਹੜਾ ਹੁਣ ਤਾਂ ਉਹ ਮਰ ਗਿਆ, ਇਹਦਾ ਫਾਈਨੈਂਸ ਮਿਨਿਸਟਰ ਸੀ ਮੋਦੀ ਦਾ, ਔਰ ਉਹਨੂੰ ਵੀ ਅੰਮ੍ਰਿਤਸਰ ਪਾਰਲੀਮੈਂਟਰੀ ਸੀਟ ਤੋਂ ਹਾਲਾਂ ਜਿਹੜਾ ਉਦੋਂ ਉਸ ਅਰੁਣ ਸ਼ੌਰੀ ਕੀ ਨਾਂ ਸੀਗਾ ਉਹਦਾ, ਐਨੀਵੇ ਉਹਨੂੰ ਇਹਨਾਂ ਸਾਰਿਆਂ ਨੂੰ ਫਿਰ ਕੈਂਸਰ ਨਾਲ ਹੀ ਮਾਰਤਾ ਇਹਨਾਂ ਨੇ, ਕਿਉਂਕਿ ਜਿਹਨੂੰ ਵੀ ਅੰਦਰੂਨੀ ਭੇਦ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਵੀ ਇਹ ਅੰਦਰ ਚੱਲ ਕੀ ਰਿਹਾ ਜਾਂ ਥੋੜ੍ਹੀ ਬਹੁਤ ਕੌਨਸ਼ੀਅਸ ਦਿਖਾਉਂਦਾ, ਉਹ ਵੀ ਕੈਂਸਰ ਨਾਲ ਮਰਿਆ। ਸੁਸ਼ਮਾ ਸਵਰਾਜ ਜਿਹਨੂੰ ਪਤਾ ਸੀ ਰਾਫੇਲ ਡੀਲ, ਉਹ ਵੀ ਉਹਦੇ ਨਾਲ। ਮਨੋਹਰ ਪਾਰੇਕਰ ਗੋਆ ਦਾ ਰਹਿਣ ਵਾਲਾ ਜਿਹੜਾ ਡਿਫੈਂਸ ਮਿਨਿਸਟਰ ਸੀ, ਉਹਨੇ ਵਿਰੋਧ ਕੀਤਾ ਉਸ ਦਾ, ਅਤੇ ਉਹਨੂੰ ਵੀ ਜਿਹੜਾ ਉਹਦੇ ਨਾਲ ਹੀ ਕੈਂਸਰ ਨਾਲ ਹੀ ਮਾਰਿਆ। ਇਹ ਅੰਦਰ ਸਭ ਕੁਛ ਹੀ ਜਦੋਂ ਅਸੀਂ ਦੇਖਦੇ ਹਾਂ ਵੀ ਕਿਸ ਲੈਵਲ ਦੇ ਉੱਤੇ ਇਹ ਚੱਲ ਰਿਹਾ। ਔਰ ਈਵਨ ਇਹ ਸੁਬਰਾਮਨੀਅਮ ਸਵਾਮੀ ਇਹਨਾਂ ਦਾ ਆਈਡੀਆਲੋਗ ਹਿੰਦੂਆਂ ਦਾ, ਉਹਨੇ ਕਿਹਾ ਜੀ ਅਮਿਤ ਸ਼ਾਹ ਇਹ ਮਾਰਨ ਨੂੰ ਰੱਖਿਆ, ਜਿਹਨੂੰ ਮਰਜ਼ੀ ਚਾਹੇ ਮਰਵਾ ਸਕਦਾ। ਇਹਨੇ ਜਿਹੜਾ ਉਹ ਜੱਜ ਲੋਇਆ ਜਿਹੜਾ ਇਹਦਾ ਕੀ ਰੋਲ ਸੀ ਗੁਜਰਾਤ ਦੇ ਵਿੱਚ ਮਰਡਰ 'ਚ, ਉਹਦਾ ਮਰਡਰ ਕਰਵਾਇਆ ਇਹਨੇ ਜੱਜ ਲੋਏ ਨੇ। ਔਰ ਹਾਰਦਿਕ ਪਟੇਲ ਜਿਹੜਾ ਵਿਦਨ BJP ਦੇ ਲੀਡਰ ਸੀ, ਉਹਦਾ ਮਰਡਰ, ਉਹ ਤਾਂ ਪਬਲਿਕਲੀ ਕਿੰਨੇ ਇੰਟਰਵਿਊਜ਼ ਦੇ ਵਿੱਚ ਉਹਨੇ ਕਿਹਾ ਕਿ ਵੀ ਇਹ ਇਵੇਂ ਦਾ ਕੰਮ ਕਰਦੇ ਨੇ। ਹੁਣ ਉਹਨੂੰ ਇਹ ਲੱਗਦਾ ਕਿ ਵੀ S ਜੈ ਸ਼ੰਕਰ ਨੂੰ ਜੇ ਚੱਲਦਾ ਕਰਨ ਨੂੰ ਚੱਲਦਾ ਇਸ ਲਈ ਨਹੀਂ ਮੋਦੀ ਕਰ ਰਿਹਾ ਵੀ ਉਹਦੇ ਕੋਲ ਅਸਲੀ ਭੇਤ ਨੇ ਮੋਦੀ ਦੇ। ਔਰ ਇਹ ਗੱਲ ਵੀ ਸੁਬਰਾਮਨੀਅਮ ਸਵਾਮੀ ਨੇ ਕਹੀ ਕਿ ਜਦੋਂ S ਜੈ ਸ਼ੰਕਰ ਇੰਡੀਆ ਦਾ ਐਂਬੈਸਡਰ ਸੀ ਚਾਈਨਾ ਦੇ ਵਿੱਚ, ਔਰ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀ, ਅਤੇ 10 ਵਾਰੀ ਚੀਨ ਗਿਆ, ਔਰ ਇਹਦੀ ਸਾਰੇ ਆਸ਼ੀ ਦਾ ਪ੍ਰਬੰਧ ਉੱਥੇ S ਜੈ ਸ਼ੰਕਰ ਹੀ ਕਰਦਾ ਸੀ ਕਿ ਬਈ ਇਹ ਜਿਹੜਾ ਚੀਨ ਦਾ ਨਾਮ ਵੀ ਮੂੰਹੋਂ ਨਹੀਂ ਲੈਂਦਾ, ਬੋਲਦਾ ਨਹੀਂ, ਉਹਨਾਂ ਦੇ ਕੋਲ ਵੀ
ਇਹਦਾ ਪਾਰਟ ਹੈ, ਤੇ ਅਮਰੀਕਾ ਦਾ ਨਾਮ ਹੀ ਜਿਹੜਾ ਨਹੀਂ ਲੈਂਦਾ। ਇੱਥੇ ਵੀ ਪਤਾ ਹੈ ਵੀ ਜਿਹੜੀ ਇੱਕ ਬੱਚੀ ਜਿਹਦੇ ਨਾਲ ਇਹ ਜਬਰ ਜਨਾਹ ਕਰਦਾ ਰਿਹਾ ਤਾਂ ਉਹਨੂੰ ਬਾਅਦ 'ਚ ਜਿਹੜਾ ਉਹ ਕਿਵੇਂ ਭੱਜ ਕੇ ਅਮਰੀਕਾ ਆਈ ਜਾਂ ਉਹਨੇ ਕਿਹਾ ਸੁਬਰਾਮਨਿਆ ਸਵਾਮੀ ਨੇ ਕਿ ਅਮਰੀਕਨਾਂ ਦੇ ਕੋਲੇ ਸਾਰੇ ਭੇਦ ਨੇ। ਚਲੋ ਇੱਕ ਵੱਖਰੀ ਕਹਾਣੀ ਹੈ, ਪਰ ਸ਼ਸ਼ੀ ਥਰੂਰ ਨੇ ਵੀ ਇੱਕ ਬਿਆਨ ਦਾਗ ਦਿੱਤਾ ਕਿ ਜੇ ਡਾਇਸਪੋਰਾ ਕਿੱਥੇ ਹੈ ਸਾਡਾ ਇੰਡੀਅਨ, ਅਮਰੀਕਾ ਦੇ ਵਿੱਚ ਕਿਉਂ ਨਹੀਂ ਬੋਲ ਰਿਹਾ, ਬਿਲਕੁਲ ਕੋਈ ਇੰਡੀਆ ਨੂੰ ਡਿਫੈਂਡ ਨਹੀਂ ਕਰ ਰਿਹਾ। ਹੁਣ ਇੱਕ ਪਾਸੇ ਇਹ ਟਰੰਪ ਨੇ ਤਾਂ ਜੋ ਇੰਡੀਆ ਨਾਲ ਕੀਤਾ ਹੀ ਹੋਇਆ, ਇੱਥੇ ਵੀ ਇਹਨਾਂ ਦੇ IT ਸੈਕਟਰ ਦੇ ਔਰ ਦੂਜੇ ਸਕੈਮ ਕਿੰਨੇ ਹੀ, ਮੈਂ ਤਾਂ ਕਈ ਵਾਰੀ ਉਹ ਇੰਡੀਵਿਜੂਅਲ ਜਿਹਦਾ ਹੁੰਦਾ ਉਹਨੂੰ ਮੈਂ ਧਰਮ ਨਾਲ ਨਹੀਂ ਜੋੜਨਾ ਚਾਹੁੰਦਾ, ਇਸ ਲਈ ਮੈਂ ਉਹ ਕਿ ਜੀ ਕਿੱਥੇ ਕਿਹੜਾ ਡਾਕਟਰ ਮਿਲਪੀਟਸ ਦੇ ਵਿੱਚ ਜਿਹੜਾ ਉਹ ਕਿਹਨਾਂ ਚਾਰਜਿਸ ਦੇ ਵਿੱਚ ਅੰਦਰ ਹੋਇਆ, ਕਿੱਥੇ ਕੀ ਹੋਇਆ, ਕਿੱਥੇ ਮਰਡਰ ਕਰ ਰਹੇ ਨੇ, ਕਿੱਥੇ ਕੀ ਇਹਨਾਂ ਦੇ ਇੰਨਾ ਇਸ ਵੇਲੇ ਇਹਨਾਂ ਦਾ ਕਿਹੜਾ ਸ਼ਾਪਲਿਫਟਿੰਗ ਜਿਹਨਾਂ ਦੀ ਐਕਟਰੈਸ ਫੜੀ ਗਈ, ਕਿਹੜਾ ਕੀ ਇੱਦਾਂ ਦੀਆਂ ਤਾਂ ਕਹਾਣੀਆਂ ਨਾਲ ਭਰਿਆ ਹੋਇਆ ਹੈ ਨਾ। ਪਤਾ ਨਹੀਂ ਪਹਿਲਾਂ ਕਿੱਥੇ ਸੀ ਇਹ, ਹੁਣ ਕਿਉਂਕਿ ਉਹਨਾਂ ਦੀ ਨਜ਼ਰ ਹੈ ਤਾਂ ਉਹ ਸਾਹਮਣੇ ਆ ਰਿਹਾ ਵੀ ਕੀ ਹੈ। ਔਰ ਇਸੇ ਤਰ੍ਹਾਂ ਜਿਹੜੀ ਇਹਨਾਂ ਨੇ ਹਿੰਦੂ ਫਾਊਂਡੇਸ਼ਨ, ਹਿੰਦੂ ਅਮਰੀਕਨ ਫਾਊਂਡੇਸ਼ਨ ਹਾਫ ਬਣਾਈ ਹੈ, ਔਰ ਅਸੀਂ ਉਹਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ ਡਾਕਟਰ ਜਸਮੀਤ ਬੈਂਸ ਨੇ ਐਂਟੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਸਾਹਮਣੇ ਰੱਖਦੇ ਆ, ਲਾਅ ਐਨਫੋਰਸਮੈਂਟ ਵਾਲਿਆਂ ਦੀ ਟ੍ਰੇਨਿੰਗ ਲਈ ਬਜਟ ਰੱਖਣ ਦਾ ਬਿੱਲ ਕੈਲੀਫੋਰਨੀਆ 'ਚ ਲਿਆਂਦਾ, ਜਿਹੜਾ ਸੈਨੇਟ ਔਰ ਹਾਊਸ ਆਫ ਰਿਪਰੈਜ਼ੈਂਟੇਟਿਵ 'ਚ ਪਾਸ ਹੋ ਚੁੱਕਾ ਹੈ, ਇਸ ਵੇਲੇ ਗਵਰਨਰ ਦੀ ਮੇਜ਼ 'ਤੇ ਪਿਆ। ਉਹਦੇ 'ਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਵੇਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ, ਕਿਵੇਂ ਜਾ ਕੇ ਲੌਬੀ ਕੀਤੀ, ਕਿਵੇਂ ਅਮੈਂਡਮੈਂਟ ਦੇ ਨਾਂ ਥੱਲੇ, ਕਿਉਂਕਿ ਉਹਦਾ ਹੀ ਬਿੱਲ ਦਾ ਇੱਕ ਹਿੱਸਾ ਸੀ ਕਿ ਪ੍ਰੋਕਸੀ ਜਿਹੜੇ ਨੇ ਇੰਡੀਅਨ ਗਵਰਨਮੈਂਟ ਦੇ ਔਰ ਇੱਥੇ ਜਿਹੜੇ ਨੇ ਪ੍ਰੋਕਸੀ ਬਣ ਕੇ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਉਹ ਟੈਗ ਕੀਤਾ ਜਾਏ ਜਾਂ ਉਹਨਾਂ 'ਤੇ ਨਜ਼ਰਸਾਨੀ ਕੀਤੀ ਜਾਏ। ਹੁਣ ਇੰਨੀ ਵੋਕਲ ਹਿੰਦੂ ਅਮਰੀਕਨ ਫਾਊਂਡੇਸ਼ਨ ਆਲ ਆਫ ਏ ਸਡਨ, ਹੁਣ ਜਦੋਂ ਇਹਨਾਂ ਦੇ ਸਾਰੇ ਔਰ ਇਹਨਾਂ ਦੇ ਵੀ ਖੁੱਲ੍ਹੇਗਾ, ਹੁਣ ਇਹਨਾਂ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਕੋ-ਫਾਊਂਡਰ ਔਰ ਇਸ ਵੇਲੇ ਸਿਟਿੰਗ ਐਗਜ਼ੈਕਟਿਵ ਡਾਇਰੈਕਟਰ ਹੈ ਇਹ ਸੁਹਾਗ ਸ਼ੁਕਲਾ। ਹੁਣ ਇਹਦਾ ਲੰਬਾ ਚੌੜਾ ਆਰਟੀਕਲ ਫੁੱਲ ਜਿਹੜਾ ਹੈ ਉਹ ਪ੍ਰਿੰਟ ਪਬਲੀਕੇਸ਼ਨ ਦੇ ਵਿੱਚ ਛਪਿਆ, ਜਿਸ ਦਾ ਹੈਡਿੰਗ ਇਹ ਹੈ, ਸ਼ਸ਼ੀ ਥਰੂਰ ਮਿਸਅੰਡਰਸਟੈਂਡਸ ਦਾ ਡਾਇਸਪੋਰਾ, ਵੀ ਆਰ ਨਾਟ ਪ੍ਰੋਕਸੀਜ਼ ਫॉर ਇੰਡੀਆ ਇਨ ਦਾ US। ਅਸੀਂ ਕੋਈ ਪ੍ਰੋਕਸੀਆਂ ਨਹੀਂ ਹੈ। ਤੁਸੀਂ ਪ੍ਰੋਕਸੀ ਕੀ, ਤੁਸੀਂ ਤਾਂ ਇੰਡੀਆ ਦੇ ਪਿਓ ਬਣੇ ਹੋਏ ਸੀ ਹਿੰਦੂਤਵਾ ਦੇ, ਨਾਗਪੁਰ ਤੋਂ ਤੁਸੀਂ ਡਾਇਰੈਕਸ਼ਨਸ ਲੈਂਦੇ ਹੋ, ਇੰਸਟਰਕਸ਼ਨਸ ਲੈਂਦੇ ਹੋ, ਤੁਸੀਂ ਹਰ ਈਵਨ ਫਰੀਮੌਂਟ ਗੁਰਦੁਆਰੇ ਨੂੰ ਤੁਸੀਂ ਡਰੱਗ ਸੈਂਟਰ ਔਰ ਦਹਿਸ਼ਤਗਰਦਾਂ ਦਾ ਅੱਡਾ ਕਿਹਾ। ਖਾਲਿਸਤਾਨ ਦੇ ਉੱਤੇ ਤੁਹਾਡੀ ਕੀ ਪਹੁੰਚ ਹੈ ਸਿੱਖਾਂ ਨੂੰ ਲੈ ਕੇ, ਤੁਸੀਂ ਝੂਠਾ ਹਿੰਦੂ ਫੋਬੀਆ ਦਾ ਕਿ ਜੀ ਜੇ ਇਸਲਾਮੋਫੋਬੀਆ ਜਾਂ ਦੂਜਾ ਹਿੰਦੂ ਫੋਬੀਆ ਵੀ ਹੋਏ, ਜੇ ਹੁਣ ਬਿੱਲ ਸੀ ਉੱਥੇ ਕਹਿੰਦੇ ਜੀ ਇਹ ਤਾਂ ਫਿਰ ਸਾਰੇ ਕੈਲੀਫੋਰਨੀਆ ਦੇ ਹਿੰਦੂਆਂ ਨੂੰ ਟਾਰਗੇਟ ਕਰ ਲੈਣਗੇ ਖਾਲਿਸਤਾਨੀ, ਅਸੀਂ ਖਾਲਿਸਤਾਨ ਦਾ ਵਿਰੋਧ ਕਰਦੇ ਹਾਂ, ਇਹ ਤਾਂ ਅਸੀਂ ਵਿਰੋਧ ਨਹੀਂ ਕਰ ਸਕਾਂਗੇ, ਸਾਨੂੰ ਪ੍ਰੋਕਸੀ ਆਫ ਇੰਡੀਆ ਜਿਹੜਾ ਉਹ ਕਹਿ ਕੇ ਸਾਡੀ ਇਨਵੈਸਟੀਗੇਸ਼ਨ ਹੋਏਗੀ। ਪਰ ਹੁਣ ਇਹ ਹੁੰਦਾ ਜਦੋਂ ਸਿਰ 'ਤੇ ਡੰਡਾ ਰੱਖਿਆ ਹੋਇਆ ਤੇ ਹੁਣ ਉਹ ਕਹਿ ਰਹੇ ਨੇ ਕਿ ਵੀ ਸਾਨੂੰ ਇਹ ਮਿਸਅੰਡਰਸਟੈਂਡ ਕਰ ਰਹੇ ਨੇ ਇੰਡੀਆ ਵਾਲੇ ਡਾਇਸਪੋਰਾ ਨੂੰ। ਵੀ ਆਰ ਨਾਟ ਪ੍ਰੋਕਸੀ ਫॉर ਇੰਡੀਆ ਇਨ ਦਾ US, ਅਸੀਂ ਇਹਨਾਂ ਦੀ ਪ੍ਰੋਕਸੀ ਨਹੀਂ ਹੈ। ਔਰ ਇਹ ਸ਼ੁਰੂਆਤ ਇੱਥੋਂ ਕਰਦੀ ਹੈ ਕਿ 535 ਮੈਂਬਰ ਨੇ US ਕਾਂਗਰਸ ਦੇ, 100 ਸੈਨੇਟਰ ਨੇ, 435 ਕਾਂਗਰਸਮੈਨ ਨੇ, ਰਿਪਰੈਜ਼ੈਂਟੇਟਿਵ ਨੇ। ਔਰ ਸ਼ਸ਼ੀ ਥਰੂਰ ਜਿਹੜਾ ਉਸਨੇ ਇੱਕ ਕਿਸੇ ਕਾਂਗਰਸਮੈਨ ਦੇ ਕਹਿਣ ਦੇ ਉੱਤੇ ਇਸ ਕਿਸਮ ਦਾ ਇਹ ਉਹਨੇ ਕਿਹਾ ਕਿ ਜੀ ਵਨ ਇਨ ਦੈਟ ਕੋਹੋਰਟ ਹੈ ਕਿ ਉਹਨੇ ਸਾਨੂੰ ਇਹ ਲਾਨਤ ਪਾਈ ਹੈ ਕਿ ਡਾਇਸਪੋਰਾ ਦੇ ਵਿੱਚ ਜਿਹੜੇ ਬੈਠੇ ਨੇ, ਜਿਹੜੇ ਕਿ ਕਦੇ ਰੋਬਸਟ US ਇੰਡੀਆ ਕੋਆਪਰੇਸ਼ਨ ਦੀ ਗੱਲ ਕਰਦੇ ਸੀ, ਹੁਣ ਉਹਨਾਂ 'ਚੋਂ ਕੋਈ ਭਾਰਤ ਦੇ ਹੱਕ 'ਚ ਬੋਲ ਨਹੀਂ ਰਿਹਾ। ਹੁਣ ਉਹ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਮਾਈ ਇਹ ਜਸਟੀਫਾਈ ਕਰ ਰਹੀ ਹੈ ਕਿ ਜਿਵੇਂ ਭਾਰਤ 'ਚ ਰਹਿਣ ਵਾਲੇ ਭਾਰਤੀ ਸਿਟੀਜ਼ਨਸ ਦੀ ਡਿਊਟੀ ਹੈ ਕਿ ਉਹ ਆਪਣੇ ਰਾਸ਼ਟਰੀ ਹਿੱਤ ਦੀ ਗੱਲ ਕਰਨ, ਤੇ ਇਸੇ ਤਰ੍ਹਾਂ ਅਮਰੀਕਾ ਤੇ ਉਹਦੇ ਸਿਟੀਜ਼ਨ ਜਿਨ੍ਹਾਂ ਨੇ ਅਮਰੀਕਨ ਸੰਵਿਧਾਨ ਦੀ ਸਹੁੰ ਖਾਧੀ ਹੈ, ਭਾਵੇਂ ਉਹ ਇੰਡੀਅਨ ਅਮਰੀਕਨ ਹੋਣ, ਉਹਨਾਂ ਦੀ ਡਿਊਟੀ ਹੈ ਕਿ ਉਹ ਆਪਣੇ ਮੁਲਕ ਦੇ ਇੰਟਰਸਟ ਨੂੰ ਸਾਹਮਣੇ ਰੱਖਣ। ਦਿਸ ਇਜ਼ ਨਾਟ ਬਿਟਰੇਅਲ ਆਫ ਆਵਰ ਹੈਰੀਟੇਜ, ਅਸੀਂ ਕੋਈ ਆਪਣੇ ਵਿਰਸੇ ਨਾਲ ਗਦਾਰੀ ਨਹੀਂ ਕਰ ਰਹੇ, ਪਰ ਇਹ ਫੈਕਟ ਹੈ ਕਿ ਭਾਈ ਜੇ ਅਸੀਂ ਅਮਰੀਕਨ ਹੈ ਔਰ ਭਾਵੇਂ ਸਾਡੀਆਂ ਰਗਾਂ ਦੇ ਵਿੱਚ ਭਾਰਤੀ ਖੂਨ ਦੌੜਦਾ, ਪਰ ਅਸੀਂ ਜਿਸ ਮੁਲਕ 'ਚ ਰਹਿ ਰਹੇ ਹਾਂ ਅਸੀਂ ਉਹਨਾਂ ਦੇ ਲਾਜ਼ ਨੂੰ ਵੀ ਅਬਾਈਡ ਬਾਈ ਕਰਨਾ ਔਰ ਅਸੀਂ ਜਿਹੜਾ ਉਸ ਦੇ ਹਿੱਤ ਦੇ ਨਾਲ
ਖਲੋਣਾ। ਔਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਭਾਵੇਂ ਅਸੀਂ ਇੰਡੀਆ 'ਚ ਬੋਰਨ ਹੋਏ ਜਾਂ ਨੈਚੁਰਲਾਈਜ਼ਡ ਹੈ ਇੱਥੇ ਆ ਕੇ ਜਾਂ ਅਮਰੀਕਾ 'ਚ ਬੋਰਨ ਹੈ, ਸਾਡੇ ਲਈ ਇੰਡੀਆ ਹਮੇਸ਼ਾ ਸੈਕਰਡ ਹੋਮਲੈਂਡ ਹੈ, ਬਟ ਵੀ ਆਰ ਇੰਡੀਡ ਇਨ ਅ ਯੂਨੀਕ ਪੋਜੀਸ਼ਨ ਜਿੱਥੇ ਅਸੀਂ ਅਮਰੀਕਨ ਪਬਲਿਕ ਔਰ ਅਮਰੀਕਨ ਲੋਕਾਂ ਦੇ ਨਾਲ ਹੀ ਖਲੋਣਾ। ਔਰ ਫਿਰ ਉਹਨੇ ਇਹ ਕਿਹਾ ਕਿ ਜੀ ਇਹ ਜਿਹੜਾ ਵਨ ਡਾਇਮੈਂਸ਼ਨਲ ਨੈਰੇਟਿਵ ਹੈ ਸ਼ਸ਼ੀ ਥਰੂਰ ਜਾਂ ਉਸ ਕਿਸਮ ਦੇ ਲੋਕਾਂ ਦਾ ਕਿ ਜੀ ਤੁਸੀਂ ਕਿਉਂ ਨਹੀਂ ਇਹ ਕਰ ਰਹੇ ਆਪਣੇ ਐਕੈਡਮੀਆ 'ਚ ਦੂਸਰੇ ਤੀਸਰੇ 'ਚ, ਉਹਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਉਹਦੇ 'ਚ ਹੁਣ ਉਹਨਾਂ ਨੇ ਜਸਟੀਫਾਈ ਕਰਨਾ ਚਾਹਿਆ ਵੀ ਅਸੀਂ ਕੀ ਕੀ ਕੀਤਾ ਇੰਡੀਅਨ ਡਾਇਸਪੋਰਾ ਨੇ ਇੰਡੀਆ ਲਈ ਕੀ ਕੀਤਾ। ਫਿਊ ਐਗਜ਼ਾਮਪਲਸ, ਹਿਸਟੋਰਿਕ US ਇੰਡੀਆ ਸਿਵਲ ਨਿਊਕਲੀਅਰ ਡੀਲ ਵਾਜ਼ ਸਾਈਨਡ। ਇਹ ਪੁਸ਼ ਬਾਈ ਦਾ ਬਾਇਜ਼ ਅਸੀਂ ਉਹ ਡੀਲ ਸਾਈਨ ਕਰਾਉਣ 'ਚ ਮਦਦ ਕੀਤੀ। ਫਿਰ ਜਿਹੜਾ US ਸਰਫ ਹੈ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜੀ ਹਰ ਵਾਰ ਇੰਡੀਆ ਦੇ ਉੱਤੇ ਕੰਟਰੀ ਆਫ ਕੰਸਰਨ ਦਾ ਟੈਗ ਲਾਉਂਦਾ ਅਸੀਂ ਉਹਨੂੰ ਬਲੌਕ ਕਰਵਾਉਂਦੇ ਹਾਂ। ਉਸ ਨੂੰ ਪ੍ਰੈਜ਼ੀਡੈਂਟ ਜਿਹੜਾ ਉਹਨੂੰ ਵੇਵਰ ਦੇ ਦਿੰਦਾ ਇੰਡੀਆ ਨੂੰ। ਫਿਰ ਜਿਹੜੇ ਐਂਟੀ ਇੰਡੀਆ ਬਿੱਲ ਆਉਂਦੇ ਨੇ ਜਿਹਦੇ 'ਚ ਕਿ ਇੰਡੀਆ ਨੂੰ ਜਿਹੜਾ ਕੰਡੈਮ ਕੀਤਾ ਜਾਣਾ ਸੀ ਆਰਟੀਕਲ 370 ਖਤਮ ਕਰਨ ਲਈ ਅਸੀਂ ਉਸ ਬਿੱਲ ਨੂੰ ਵੀ ਜਿਹੜਾ ਉਹ ਪਾਸ ਨਹੀਂ ਹੋਣ ਦਿੱਤਾ, ਰੁਕਵਾਇਆ। ਫਿਰ ਜਿਹੜਾ ਅਸੀਂ ਪਾਕਿਸਤਾਨ ਨੂੰ ਸਟੇਟ ਸਪਾਂਸਰ ਆਫ ਟੈਰਰਿਜ਼ਮ ਦਾ ਜਿਹੜਾ ਲਿਆਂਦਾ ਇਸ ਦੇ ਉੱਤੇ ਅਸੀਂ ਆਪਣਾ ਰੋਲ ਅਦਾ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਇਹ ਕਰਦੇ ਹਾਂ ਪਰ ਡਿਸਟੈਂਸ ਤੇ ਰਹਿ ਕੇ ਤਾਂ ਕਿ ਜ਼ਾਹਰ ਵੀ ਡੂ ਸੋ ਵਿਦਆਊਟ ਅ ਫੁੱਲ ਪਿਕਚਰ। ਅਸੀਂ ਪਿਕਚਰਾਂ ਨਹੀਂ ਲਵਾਉਂਦੇ ਪਰ ਇਹਨਾਂ ਸਭ ਦੇ ਬਿਹਾਈਂਡ ਅਸੀਂ ਹੁੰਦੇ ਹਾਂ। ਔਰ ਕਿਉਂਕਿ ਇਹ ਅਸੀਂ ਕਰਦੇ ਹਾਂ ਫਿਰ ਉਹਨਾਂ ਨੂੰ ਇਹ ਲੱਗਾ ਕਿ ਭਾਈ ਅਸੀਂ ਤਾਂ ਅਜੇ ਆਪਣਾ ਹੋਰ ਕੰਮ ਨਹੀਂ ਦੱਸਿਆ। ਫਿਰ ਉਹ ਕਹਿੰਦੇ ਆ ਕਿ ਵੀ ਅਸੀਂ ਡਾਇਸਪੋਰਾ ਐਂਟੀਟੀ ਦੇ ਵਿੱਚ ਐਕਟਿਵਲੀ ਜਿਹੜਾ ਇੰਡੀਆ ਦੇ ਖਿਲਾਫ ਮਿਸ ਇਨਫੋਰਮੇਸ਼ਨ ਪਹੁੰਚਦੀ ਹੈ ਅਸੀਂ ਉਹਨੂੰ ਕਾਊਂਟਰ ਕਰਦੇ ਹਾਂ, ਆਈਡੀਓਲੋਜੀਕਲ ਪੋਲੀਟੀਕਲ ਗ੍ਰੀਵੈਂਸਿਸ ਨੂੰ ਡੀਲ ਕਰਦੇ ਹਾਂ। ਫਿਰ ਉਹਨਾਂ ਨੇ ਕਿਹਾ ਵੀ ਇੱਥੇ ਵੀ ਜਿਹੜੀ ਹੈ ਫਾਊਂਡੇਸ਼ਨਸ, ਟਾਈਡਸ, ਓਪਨ ਸੁਸਾਇਟੀ ਜਾਂ ਫੋਰਡ ਵਰਗੀਆਂ ਜਿਹੜੀਆਂ ਇੰਡੀਆ ਦੇ ਖਿਲਾਫ ਭੁਗਤਦੀਆਂ ਨੇ ਅਸੀਂ ਉਸ ਨੈਰੇਟਿਵ ਨੂੰ ਵੀ ਜਿਹੜਾ ਚੈਲੰਜ ਕਰਦੇ ਹਾਂ। ਇਸ ਤਰ੍ਹਾਂ ਹੀ ਜਿਹੜਾ ਡਾਇਸਪੋਰਾ ਦੇ ਵਿੱਚ ਕੁਝ ਲੋਕ ਨੇ ਜਿਹੜੇ ਇੰਡੀਆ ਦੇ ਖਿਲਾਫ ਵੀ ਗੱਲ ਕਰਦੇ ਨੇ ਪਰ ਅਸੀਂ ਜਿਹੜਾ ਇੰਡੀਆ ਨੂੰ ਬਚਾਉਣ ਦੇ ਲਈ ਹਰ ਲੈਵਲ ਤੇ ਗੱਲ ਕਰਦੇ ਹਾਂ। ਮੈਂ ਸਾਰਾ ਆਰਟੀਕਲ ਦੇਖਦੇ ਮੈਂ ਕਿਹਾ ਖਾਲਿਸਤਾਨੀ ਅਜੇ ਤੱਕ ਨਹੀਂ ਆਇਆ। ਫਿਰ ਉਹਨੇ ਕਿਹਾ ਕਿ ਜੀ ਦੇਖੋ ਅਸੀਂ ਕੀ ਕਰ ਸਕਦੇ ਹਾਂ, ਇੰਡੀਆ ਦੀ ਜਿਹੜੀ ਲੌਬੀ ਹੈ ਉਹ ਬਹੁਤੇ ਪੈਸੇ ਖਰਚ ਨਹੀਂ ਕਰਦੇ। ਉਹਨਾਂ ਨੇ ਜਿਹੜਾ ਲੌਬਿਸਟ ਹਾਇਰ ਕੀਤਾ ਹੋਇਆ $2,75,000 ਪਰ ਮੰਥ ਉਸ ਨੂੰ ਦਿੰਦੇ ਨੇ, ਜਦੋਂ ਕਿ ਪਾਕਿਸਤਾਨ ਨੇ ਜਿਹੜੀ ਲੌਬੀ ਹਾਇਰ ਕੀਤੀ ਹੋਈ ਆ ਉਹ $6 ਲੱਖ ਮੰਥਲੀ ਜਿਹੜਾ ਉਹ ਆਪਣੀ ਲੌਬੀ ਦੇ ਉੱਤੇ ਖਰਚ ਕਰਦੇ ਨੇ। ਇਸ ਦੇ ਉੱਤੇ ਉਹਨਾਂ ਨੇ ਲੰਬਾ ਚੌੜਾ ਜਿਹੜਾ ਇਹ ਕਿਹਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇੱਕ ਲੈਵਲ 'ਤੇ ਨਹੀਂ ਲੜਦੇ, ਸਾਨੂੰ ਕਿੰਨੇ ਐਂਗਲ ਤੋਂ ਲੜਨਾ ਪੈਂਦਾ। ਹੁਣ ਤੁਸੀਂ ਕਹਿੰਦੇ ਸਿੱਖ ਐਂਗਲ ਦੇਖੋ, ਖਾਲਿਸਤਾਨ ਸਪੋਰਟਰਸ ਐਂਡ ਦੇਅਰ ਸਾਊਥ ਏਸ਼ੀਅਨਲਿਸਟ ਐਲਾਈਜ਼ have leveraged allegations of extraterritorial assassination against the government of India to pass a law in California, SB 509, currently on Governor Newsom's desk for a final signature or veto at the time of this writing. और उन्हें कहा भी ये वीटो भी हो सकता है, हम लगे हुए ने वीटो कराना। कहते जी खालिस्तानी इत्थे इस किस्म के करते हैं। जे उन्हें कहा भी जे लॉ पास हो गया तो ये तो साड़ियाँ सिविल राइट्स ते डाइवर्स इमिग्रेंट कम्यूनिटीज़ हिंदुआं दियां उन्होंने प्रभावित करनगे, ट्रांसनैशनल रिप्रैशन और सानू फॉरन एजेंट बनाणगे। पर इत्थे उन्हें ताना भी मारिया भी काम तुसी करदे हो इदां दे, डिफेंड सानू करना पैंदा। फिर उन्हें कहा आइडियोलॉजिकली मोटिवेटेड एक्टिविस्ट वुड हैव ए मैंडेट टू ट्रेन कैलीफोर्निया लॉ, इसे लॉ की गल ही कर रही है। फिर उन्होंने कहा कि भी असी इंडियंस एंड हिंदू अमेरिकन who sound the alarm over targeted attacks by Khalistani activists against our institutions and houses of worship are specifically characterized as proxies engaged in transnational repression on behalf of India. ਵੀ ਜਿਹੜਾ ਬਿੱਲ ਕਰਾ ਰਹੇ ਨੇ ਉਹ ਤਾਂ ਸਾਨੂੰ ਪ੍ਰੋਕਸੀਜ਼ ਬਣਾ ਦੇਣਗੇ। ਫਿਰ ਇਸੇ ਤਰ੍ਹਾਂ ਦਾ ਹੀ ਉਹ ਕਹਿ ਰਹੀ ਹੈ ਵੀ ਇਸੇ ਤਰ੍ਹਾਂ ਦਾ ਬਿੱਲ US ਕਾਂਗਰਸ ਵੀ ਹੈ ਜਿਹੜਾ ਇੰਡੀਆ ਨੂੰ ਟਾਰਗੇਟ ਕਰਦਾ। ਹੁਣ ਇਹਦੇ 'ਚ ਇੱਕ ਇੰਟਰਸਟਿੰਗ ਲਾਈਨ ਹੈ, if Indian leaders want more support from Indian diaspora, there are practical impediments
some as a result of their own actions that they cannot ignore ਕਿ ਵੀ ਜੇ ਉਹ ਡਾਇਸਪੋਰਾ ਦਾ ਚਾਹੁੰਦੇ ਨੇ ਕਿ ਵੀ ਅਸੀਂ ਇਹਨਾਂ ਦੀ ਮਦਦ ਕਰੀਏ ਤੇ ਕੁਝ ਪ੍ਰੈਕਟੀਕਲ ਇੰਪੈਡੀਮੈਂਟ ਨੇ, ਮਤਲਬ ਰੁਕਾਵਟਾਂ ਨੇ ਜਿਹੜੀਆਂ ਸਮ ਆਫ them as a result of their own actions, ਆਪਣੀਆਂ ਕਰਤੂਤਾਂ ਕਿ ਤੁਸੀਂ ਅਮਰੀਕਾ ਕੈਨੇਡਾ ਦੀ ਧਰਤੀ ਤੇ ਆ ਕੇ ਸਿੱਖਾਂ ਨੂੰ ਟਾਰਗੇਟ ਕੀਤਾ, ਤੁਹਾਡੀਆਂ ਕਰਤੂਤਾਂ ਨੂੰ ਹੁਣ ਅਸੀਂ ਕਿੰਨਾ ਕੁ ਡਿਫੈਂਡ ਕਰੀਏ। ਹੁਣ ਇਹ ਵੀ ਐਡਮਿਸ਼ਨ ਹੈ ਕਿ ਸਮ ਆਫ ਦ ਇਹ ਜਿਹੜਾ देयर ਓਨ ਐਕਸ਼ਨਸ ਦੈਟ ਦੇ ਕੈਨਟ ਇਗਨੋਰ, ਵੀ ਤੁਸੀਂ ਇਹਨਾਂ ਨੂੰ ਅਣਗੌਲਿਆ ਨਹੀਂ ਕਰ ਸਕਦੇ। ਫਿਰ ਉਹਨੇ ਕਿਹਾ ਜੀ ਇਹ ਜਿਹੜੀ ਥਰੂਰ ਦੀ ਸਟੇਟਮੈਂਟ ਹੈ ਉਹ ਡਾਇਸਪੋਰਾ ਦੀ ਬੇਇੱਜ਼ਤੀ ਕਰਦੀ ਹੈ, ਇਹ ਉਹਨਾਂ ਨੂੰ ਐਮਬੋਲਡਨ ਕਰਦੀ ਹੈ ਜਿਹੜੇ ਪਹਿਲਾਂ ਤੋਂ ਹੀ ਕਦੇ ਆਪਣੇ ਆਪ ਨੂੰ ਜਿਹੜੇ ਨੇ ਉਹ ਮੰਨਦੇ ਹੀ ਨਹੀਂ ਕਿ ਵੀ ਅਸੀਂ ਜਿਹੜਾ ਉਹ ਇੰਡੀਅਨ ਡਾਇਸਪੋਰਾ, ਔਰ ਇਹ ਜਿਹੜੇ ਡੈਕੇਡ ਲੌਂਗ ਜਿਹੜਾ ਸਾਡਾ ਇੰਡੀਅਨ ਇੰਸਟੀਟਿਊਸ਼ਨਸ ਔਰ ਸਾਡੀ ਕੈਪੇਬਿਲਿਟੀ ਹੈ, ਔਰ ਇਹ ਸਾਡੇ ਤੇ ਜਿਹੜਾ ਉਹ ਇੱਕ ਲੇਬਲ ਆ ਜਾਂਦੀ ਹੈ ਕਿ ਅਸੀਂ ਨਾਟ ਲੌਬਿੰਗ ਫਾਰ ਨਿਊ ਦਿੱਲੀ। ਉਹਨੇ ਕਿਹਾ ਇਹ ਕਹਿਣਾ ਹੀ ਸਾਡੇ ਲਈ ਆਫੈਂਸਿਵ ਹੈ, ਇਹ ਸਾਨੂੰ ਇੰਡੀਅਨ ਅਮਰੀਕਨਸ ਅਸੀਂ ਕੁਪੌਨ ਥੋੜ੍ਹੀ ਹਾਂ ਤੁਹਾਡੀਆਂ ਜਿਹੜੀਆਂ ਏਜੰਸੀਆਂ ਦੇ, ਅਸੀਂ ਜੈਨੂਇਨ ਪੈਟਰੀਓਟਿਕ ਹੈ, ਆਪਣੇ ਅਡੋਪਟਡ ਹੋਮ ਰਹੇ ਹੁਣ ਅਮਰੀਕਨ ਬਣ ਗਏ ਕਿ ਦੇਖੋ ਅਸੀਂ ਅਮਰੀਕਾ ਦੇ ਪੈਟਰੀਓਟ ਅਮਰੀਕਨ ਹੈ, ਅਸੀਂ ਤੁਹਾਡੀ ਪ੍ਰੋਕਸੀ ਥੋੜ੍ਹੀ ਹੈ। ਔਰ ਇਹ ਜਿਹੜਾ ਅਸੀਂ ਕਲਟੀਵੇਟ ਕੀਤਾ ਕਲਚਰ ਤੁਹਾਡੇ ਲਈ ਗੁੱਡਵਿਲ ਦਾ, ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਤੁਹਾਡੇ ਪ੍ਰੋਕਸੀ ਬਣ ਕੇ ਕਰੀਏ। ਵੀ ਐਗਰੀ ਕਿ ਵੀ ਇੰਡੀਆ ਨੂੰ ਬਹੁਤ ਜ਼ਿਆਦਾ ਸਪੇਸ ਮਿਲਣਾ ਚਾਹੀਦਾ ਗਲੋਬਲ ਸਟੇਜ ਦੇ ਉੱਤੇ, ਔਰ ਇੰਡੀਅਨ ਅਮਰੀਕਨਸ ਦਾ ਪ੍ਰਭਾਵ ਸਾਰੇ ਪਾਸੇ ਹੋਣਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਜੀ ਜ਼ਰੂਰ ਤੂੰ ਤਾਂ ਸਟੇਟਸਮੈਨ ਤੇ ਬੜਾ ਸੀਜ਼ਨਡ ਸਟੇਟਸਮੈਨ ਹੈ, ਥਿੰਕਰ ਹੈ, ਇਸ ਲਈ ਤੇਰੀ ਇਹ ਗੱਲ ਕਹਿਣ ਦਾ ਜਿਹੜਾ ਭਾਰ ਵੀ ਹੈ। ਔਰ ਅਸੀਂ ਜਿਹੜਾ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਇੰਡੀਅਨ ਅਮਰੀਕਨਸ do not exist to serve as proxies for government of India. We exist as American citizens endowed with rights, responsibilities and loyalties rooted in this soil. ਸਾਡੀ loyalty, ਸਾਡੀ responsibility ਔਰ ਸਾਡੇ ਹੱਕ ਅਮਰੀਕਾ ਦੀ ਧਰਤੀ ਨਾਲ ਨੇ। ਔਰ ਠੀਕ ਹੈ ਇੰਡੀਆ ਨਾਲ ਸਾਡੇ ਕਲਚਰਲ, ਸਪਿਰਿਚੁਅਲ, ਹਿਸਟੋਰੀਕਲ, ਫੈਮਿਲੀਅਲ ਨੇ, ਪਰ ਅਸੀਂ ਅਮਰੀਕਨ ਹੈ। ਔਰ ਇਹ ਹੁਣ ਇਹਨੂੰ ਕਹਿੰਦੇ ਨੇ ਕਿ ਵੀ जब दिया रंज बुतों ने तो खुदा याद आया। ਹੁਣ ਇਹ ਪੈਟਰੀਓਟਿਕ ਅਮਰੀਕਨ ਬਣ ਗਏ ਨੇ ਔਰ ਹੁਣ ਇਹਨਾਂ ਨੂੰ ਲੱਗਦਾ ਕਿ ਵੀ ਆਪਣੀਆਂ ਕਰਤੂਤਾਂ ਤੁਸੀਂ ਕਰਦੇ ਹੋ ਤੇ ਖਮਿਆਜ਼ਾ ਅਸੀਂ ਭੁਗਤਦੇ ਹਾਂ, ਕਿ ਮਤਲਬ ਟਰਾਂਸਨੈਸ਼ਨਲ ਰਿਪਰੈਸ਼ਨ ਤੁਸੀਂ ਕੀਤਾ ਤੇ ਇੱਥੇ ਸਾਨੂੰ ਖਾਲਿਸਤਾਨੀਆਂ ਨੇ ਅੱਗੇ ਲਾਇਆ ਹੋਇਆ ਤੇ ਅਸੀਂ ਅੱਗੇ ਲੱਗੇ ਵੀ ਭਾਰਤ ਮਾਤਾ ਕਰਦੇ। ਹੁਣ ਤੁਸੀਂ ਵੀ ਸਾਨੂੰ ਕਹਿਣ ਲੱਗ ਗਏ ਹੋ ਕਿ ਜੀ ਤੁਸੀਂ ਕੁਛ ਨਹੀਂ ਕਰਦੇ, ਤੇ ਜੇ ਤੁਸੀਂ ਸਾਨੂੰ ਕਹਿੰਦੇ ਕੁਛ ਨਹੀਂ ਅਸੀਂ ਫਿਰ ਅਮਰੀਕਨ ਹੈ। ਬਹੁਤ ਪੈਟਰੀਓਟਿਕ ਹੈ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।